हाँ जी। मैं ਤੁਹਾਡਾ ਦੋਸਤ ਤੁਹਾਡਾ ਵੀਰ ਮੁਹੰਮਦ ਅਫਜ਼ਲ ਭੱਟੀ ਤੇ ਮੇਰੇ ਨਾਲ ਮੌਜੂਦ ਨੇ ਜਨਾਬ ਜ਼ੁਲਫਕਾਰ ਜੱਟ ਸਾਹਿਬ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ ਤੇ ਸਾਡੇ ਦੋਨਾਂ ਵੀਰਾਂ ਦੀ ਤਰਫੋਂ ਤਮਾਮ ਵੇਖਣ ਵਾਲਿਆਂ ਨੂੰ अस्सलाम वालेकुम। ਪਿਆਰੇ ਵੇਖਣ ਵਾਲਿਓ, ਮੌਜੂਦਾ ਟਾਈਮ ਬੇਰੁਜ਼ਗਾਰੀ ਦੇ ਹਵਾਲੇ ਦੇ ਨਾਲ ਮੈਂ ਸਮਝਦਾ ਕਿ ਪਾਕਿਸਤਾਨ ਦਾ ਮੁਸ਼ਕਿਲ ਤਰੀਨ ਦੌਰ ਆ ਔਰ ਅੱਜ ਦਾ ਇਹ ਉਹ ਦੌਰ ਗੁਜ਼ਰਿਆ ਕਿ ਜਿਹਦੇ ਵਿੱਚ ਹਰ ਦੂਸਰਾ ਬੰਦਾ ਬੇਰੁਜ਼ਗਾਰੀ ਦੇ ਅਜ਼ਾਬ ਦੇ ਵਿੱਚ ਮੁਬਤਲਾ ਵਾ। ਉਹ ਇਹਦੀ ਪਰੇਸ਼ਾਨੀਆਂ ਨੂੰ ਬਰਦਾਸ਼ਤ ਕਰ ਰਿਹਾ ਵਾ ਅਤੇ ਫਿਰ ਜਿਹੜੇ ਲੋਕ ਇਸ ਟਾਈਮ ਬਾਰੁਜ਼ਗਾਰ ਵੀ ਨੇ, ਜਿਨ੍ਹਾਂ ਦੇ ਕੋਲ ਛੋਟੇ ਮੋਟੇ ਰੁਜ਼ਗਾਰ ਵੀ ਨੇ, ਉਹ ਵੀ ਮਹਿੰਗਾਈ ਦੇ ਇਸ ਤੂਫਾਨ ਦੇ ਅੱਗੇ, ਇਸ ਮਹਿੰਗਾਈ ਦੇ ਸੈਲਾਬ ਦੇ ਅੱਗੇ ਉਹ ਵੀ ਬੇਬਸ ਨੇ। ਔਰ ਇਹ ਜਿਹੜਾ ਵਕਤ ਆ, ਇਹ ਜਿਹੜਾ ਦੌਰ ਗੁਜ਼ਰ ਰਿਹਾ, ਤੁਸੀਂ ਕਿਸੇ ਵੀ ਸਫੇਦ-ਪੋਸ਼ ਦੇ ਨਾਲ ਜਿਹਦੇ ਕੋਲ ਰੁਜ਼ਗਾਰ ਨਹੀਂ ਹੈਗਾ ਉਹ ਤਾਂ ਬਿਲਕੁਲ ਹੀ ਜ਼ਮੀਨ ਦੇ ਉੱਤੇ ਜਾ ਕੇ ਡਿੱਗ ਪਿਆ ਹੋਇਆ, ਲੇਕਿਨ ਜਿਹਦੇ ਕੋਲ ਰੁਜ਼ਗਾਰ ਹੈ ਵੀ ਆ ਉਹ ਵੀ ਵਿਚਾਰਾ ਪਰੇਸ਼ਾਨ ਆ। ਮਹਿੰਗਾਈ ਕਿਉਂਕਿ ਬਹੁਤ ਜ਼ਿਆਦਾ, ਗੌਰਮੈਂਟ ਦੀ ਕੋਈ ਖ਼ਾਸ ਪਾਲਿਸੀਜ਼ ਇਹਦੇ ਬਾਰੇ 'ਚ ਸਾਹਮਣੇ ਨਹੀਂ ਆ ਰਹੀਆਂ, ਸਿਵਾਏ ਉਹ ਕਿ ਜੀ ਉਹ ਆਟੇ ਦੇ ਉੱਤੇ ਸਬਸਿਡੀ ਦੇ ਦਿੱਤੀ ਆ ਜਾਂ ਆਟੇ ਦੀ ਅਸੀਂ ਉਹ ਥੈਲੇ ਘਰਾਂ 'ਚ ਪਹੁੰਚਾ ਦਿੱਤੇ ਨੇ। ਕੋਈ ਸੋਲਿਡ ਕੋਈ ਪਲੈਨਿੰਗ, ਕੋਈ ਮਨਸੂਬਾਬੰਦੀ ਅਜੇ ਤੱਕ ਨਾ ਕਿਸੇ ਸੂਬਾਈ ਹੁਕੂਮਤ ਵੱਲੋਂ ਔਰ ਨਾ ਹੀ ਵਫਾਕੀ ਹੁਕੂਮਤ ਵੱਲੋਂ ਸਾਹਮਣੇ ਆ ਰਹੀ ਹੈ। ਲੇਕਿਨ ਜੱਟ ਸਾਹਿਬ ਕੀ ਕਰੀਏ, ਗਰੀਬ ਨੇ ਰੋਟੀ ਤਾਂ ਖਾਣੀ ਹੈ ਨਾ। ਗਰੀਬ ਆਪਣੀ ਜ਼ਰੂਰੀਆਤ ਨੂੰ ਜਿੰਨਾ ਵੀ ਮਰਜ਼ੀ ਮਹਿਦੂਦ ਕਰੇ, ਜਿੰਨਾ ਵੀ ਮਰਜ਼ੀ ਉਹਨੂੰ ਲਿਮਟਿਡ ਕਰੇ, ਉਹਨੇ ਰੋਟੀ ਤਾਂ ਖਾਣੀ ਹੈ ਨਾ। ਅਤੇ ਮੈਂ ਇਹ ਚਾਹਾਂਗਾ ਕਿ ਅੱਜ ਸਾਡੇ ਵੇਖਣ ਵਾਲਿਆਂ ਨੂੰ ਕੁਛ ਛੋਟੀ ਛੋਟੀ ਟਿਪਸ ਜਿਹੜੀਆਂ ਮਤਲਬ ਆਸਾਨੀ ਦੇ ਨਾਲ ਜਿਨ੍ਹਾਂ ਦੇ ਉੱਤੇ ਅਮਲ ਕਰਕੇ ਅਤੇ ਕੋਈ ਵੀ ਸਫੇਦਪੋਸ਼ ਆਦਮੀ ਆਪਣੇ ਕਿਚਨ ਨੂੰ, ਆਪਣੇ ਚੁੱਲ੍ਹੇ ਨੂੰ ਕਮ ਅਜ਼ ਕਮ ਜਿਹੜਾ ਉਹ ਚਲਾ ਸਕਦਾ ਹੋਏ, ਇਹਦੇ ਬਾਰੇ ਥੋੜ੍ਹੀ ਸਾਰੀ ਕੋਈ ਬਹੁਤ ਸ਼ੁਕਰੀਆ ਭਾਈ ਰੋਸ਼ਨੀ ਸਾਹਿਬ। ਪਾਓ। ਦੇਖੋ, ਅਸਲ ਗੱਲ ਇਹ ਵੇ ਕਿ ਕਿਸੇ ਵੀ ਸਮਾਜ ਦਾ ਜਾਂ ਕਿਸੇ ਵੀ ਮੁਲਕ ਦਾ, ਕਿਸੇ ਵੀ ਰਿਆਸਤ ਦਾ ਸਾਰਾ ਦਾਰੋਮਦਾਰ ਹੁੰਦਾ ਮਈਸ਼ਤ ਤੋਂ। ਜੀ। ਅਗਰ ਕਿਸੇ ਮੁਲਕ ਦੀ, ਕਿਸੇ ਘਰ ਦੀ, ਕਿਸੇ ਫਰਦ ਦੀ ਮਈਸ਼ਤ ਤਗੜੀ ਹੋਏਗੀ ਜੀ। ਤੇ ਮੁਆਸ਼ਰੇ ਦੇ ਅੰਦਰ ਜਾਂ ਦੁਨੀਆ ਦੇ ਅੰਦਰ ਉਸ ਬੰਦੇ ਦੀ ਇੱਜ਼ਤ ਹੋਏਗੀ, ਉਸ ਮੁਲਕ ਦੀ ਇੱਜ਼ਤ ਹੋਏਗੀ। ਬਿਲਕੁਲ ਠੀਕ ਹੈ। ਤੁਸੀਂ ਨੋਟ ਕੀਤਾ ਹੋਏਗਾ ਕਿ 70 ਦੀ ਦਹਾਈ ਤੱਕ ਚਾਈਨਾ ਗਰੀਬ ਮੁਲਕ ਸੀ। ਜੀ। ਉਹਨਾਂ ਨੇ ਮਿਹਨਤ ਕੀਤੀ, ਮਜ਼ਦੂਰੀ ਕੀਤੀ, ਜੋ ਵੀ ਉਹਨਾਂ ਨੇ ਕਾਰੋਬਾਰ ਨੂੰ ਫੋਕੀਅਤ ਦਿੱਤੀ, ਉਹ ਛੋਟੇ ਛੋਟੇ ਕਾਰੋਬਾਰ। ਹਾਂਜੀ। ਇਹ ਨਹੀਂ ਉਹਨਾਂ ਸੋਚਿਆ ਕਿ ਇਹਦੇ ਵਿੱਚ ਸਾਨੂੰ ਬਚਦਾ ਕੀ ਹੈ, ਲੇਕਿਨ ਉਹਨਾਂ ਨੇ ਕਾਰੋਬਾਰ ਸ਼ੁਰੂ ਕਰ ਦਿੱਤੇ। ਜੀ। ਅੱਜ ਪੂਰੀ ਦੁਨੀਆ ਜਿਹੜੀ ਉਹਨਾਂ ਕੋਲੋਂ ਖੌਫਜ਼ਦਾ ਹੈ ਕਿ ਇਹ ਸਾਰੀ ਦੁਨੀਆ ਦੀ ਮਈਸ਼ਤ ਨੂੰ ਖਾ ਜਾਣਾ। ਬਿਲਕੁਲ ਠੀਕ ਹੈ। ਠੀਕ ਹੈ। ਮੈਂ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਜ਼ਿਆਦਾ ਗੁਫ਼ਤਗੂ ਨਹੀਂ ਕਰਾਂਗਾ, ਮੈਂ ਚੂੰਕਿ ਸਾਡੇ ਆਪਣੇ ਮਸਾਇਲ ਬੜੇ ਨੇ। ਹਾਂਜੀ। ਅਸੀਂ ਗੱਲ ਕਰਾਂਗੇ ਆਪਣੇ ਮੁਲਕ ਦੀ। ਬਿਲਕੁਲ। ਸਾਡੇ ਮੁਲਕ ਦੇ ਅੰਦਰ ਇਸ ਟਾਈਮ ਬੇਰੁਜ਼ਗਾਰੀ ਦਾ ਤੂਫਾਨ ਹੈ। ਜੀ। ਠੀਕ ਹੈ। ਔਰ ਨੌਜਵਾਨਾਂ ਦੀ ਫੌਜ ਹੈ। ਜੀ ਬਿਲਕੁਲ। ਯਾਨੀ ਇਸ ਟਾਈਮ ਤੁਸੀਂ ਅਗਰ ਕਹੋ ਜੀ ਤੇ 65% ਤੁਹਾਡਾ ਨੌਜਵਾਨ ਜਿਹੜਾ ਤਬਕਾ ਹੈ ਜੀ, ਉਹਨੂੰ ਅਗਰ ਤੁਸੀਂ ਚੈਨਲਾਈਜ਼ ਕਰ ਲੈਂਦੇ ਹੋ ਤਾਂ ਦੁਨੀਆ ਦੀ ਸੁਪਰ ਪਾਵਰ ਹੋ। ਠੀਕ ਹੈ। ਔਰ ਅਗਰ ਨਹੀਂ ਕਰਦੇ ਤਾਂ ਇਹਦਾ ਮਤਲਬ ਤੁਸੀਂ ਬੰਬ ਤੇ ਬੈਠੇ ਔਰ ਕਿਸੇ ਵੇਲੇ ਵੀ ਉਹ ਫਟ ਸਕਦਾ। ਜੀ ਜੀ, ਦੋਨੋਂ ਸੂਰਤਾਂ। ਠੀਕ ਹੈ। ਠੀਕ ਹੈ। ਲਿਹਾਜ਼ਾ ਅਗਰ ਇਹਨੂੰ ਪੋਜ਼ਿਟਿਵਲੀ ਲਿਆ ਜਾਏ ਤਾਂ ਕੋਈ ਵੀ ਲੀਡਰਸ਼ਿਪ ਜਿਹੜਾ ਕਿ ਦਿਖਾ ਸਕੇ ਸਾਡੇ ਮੁਲਕ ਦੇ ਅੰਦਰ ਕੋਈ ਵਜ਼ੀਰ ਆਜ਼ਮ ਜਾਂ ਕੋਈ ਵੀ ਬੰਦਾ ਜਿਹੜੇ ਇਕਤਦਾਰ ਦੇ ਵਿੱਚ ਬੈਠੇ ਨੇ। ਜੀ। ਹਾਲਾਂਕਿ ਉਮੀਦ ਤੇ ਨਹੀਂ ਇਹਨਾਂ ਕੋਲੋਂ, ਲੇਕਿਨ ਫਿਰ ਵੀ ਅਸੀਂ ਪੁਰ ਉਮੀਦ ਲੋਕ ਹਾਂ। ਜੀ। ਤੇ ਉਹਦੇ ਵਿੱਚ ਕੁਝ ਤਜਾਵੀਜ਼ ਨੇ ਜਿਹੜੀਆਂ ਮੈਂ ਦੇਵਾਂਗਾ। ਜੀ ਬਿਲਕੁਲ, ਜ਼ਰੂਰ। ਕਿ ਕਿਸ ਤਰੀਕੇ ਦੇ ਨਾਲ ਸਾਡੇ ਮੁਲਕ ਦੇ ਅੰਦਰ ਇੰਨਾ ਬੁਰੇ ਹਾਲਾਤ ਦੇ ਵਿੱਚ ਵੀ ਜਿਹੜਾ ਮਈਸ਼ਤ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਔਰ ਮਈਸ਼ਤ ਬਿਹਤਰ ਕੀਤੀ ਜਾ ਸਕਦੀ, ਬੇਰੁਜ਼ਗਾਰੀ ਖਤਮ ਕੀਤੀ ਜਾ ਸਕਦੀ। ਦੇਖੋ, ਸਾਡੇ ਨਾ ਆਮ ਫਹਿਮ ਦੀ ਗੱਲ ਇਹ ਕਿ ਅਸੀਂ ਲੋਕ ਇਹ ਸਮਝਦੇ ਹਾਂ ਕਿ ਯਾਰ ਕਰੋੜਾਂ ਰੁਪਏ ਹੋਣਗੇ ਜਾਂ ਲੱਖਾਂ ਰੁਪਏ ਹੋਣਗੇ ਤੇ ਫਿਰ ਹੀ ਕਾਰੋਬਾਰ ਹੁੰਦਾ। ਛੋਟੇ ਕਾਰੋਬਾਰ ਨੂੰ ਕਦੇ ਵੀ ਐਪਰੀਸ਼ੀਏਟ ਨਹੀਂ ਕੀਤਾ ਗਿਆ। ਮਤਲਬ ਛੋਟਾ ਕਾਰੋਬਾਰ ਨੂੰ ਮਸਾਂ ਆਮ ਜਿਹੜਾ ਸਾਡਾ ਪੜ੍ਹਿਆ ਲਿਖਿਆ ਤਬਕਾ ਵੀ ਹੈ ਨਾ, ਜਿਹੜਾ ਕੋਈ 14 ਕਰ ਜਾਂਦਾ, 16 ਕਰ ਜਾਂਦਾ, ਜੀ, FA BA MA ਕੀਤਾ ਹੈ, ਠੀਕ ਹੈ, ਉਹ ਇਹ ਸੋਚਣ ਲੱਗ ਪੈਂਦਾ ਕਿ ਨਹੀਂ ਜੀ ਮੈਂ ਤੇ 14 ਕਰ ਲਈ ਤਾਂ ਮੈਨੂੰ ਤਾਂ ਨੌਕਰੀ ਚਾਹੀਦੀ ਕੁਰਸੀ ਤੇ ਬਹਿਣ ਵਾਲੀ। ਹਾਲਾਂਕਿ ਸਭ ਤੋਂ ਜ਼ਿਆਦਾ ਸੁਸਤ ਕੰਮ ਕੁਰਸੀ ਵਾਲਾ ਹੁੰਦਾ ਔਰ ਨਲਾਇਕ ਬੰਦਾ ਜਿਹੜਾ ਉਹ ਕੁਰਸੀ। ਬਿਲਕੁਲ ਠੀਕ ਹੈ। ਦੁਨੀਆ ਦੇ ਅੰਦਰ ਜਿਹੜੀ ਤਰੱਕੀਆਂ ਹੋਈਆਂ ਨੇ ਉਹ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਹੋਈਆਂ ਨੇ, ਯਾਨੀ ਕਿ ਜਿਨ੍ਹਾਂ ਨੇ ਸਾਇੰਸ ਦੇ ਵਿੱਚ ਤਰੱਕੀ ਕੀਤੀ, ਉਹਨਾਂ ਨੇ ਨਵੀਆਂ ਨਵੀਆਂ ਇੱਛਾਵਾਂ ਬਣਾਈਆਂ, ਗੱਡੀਆਂ ਬਣਾ ਰਹੇ ਨੇ, IT ਦੇ ਵਿੱਚ ਬਹੁਤ ਜ਼ਿਆਦਾ ਅੱਗੇ ਜਾ ਰਹੇ ਨੇ। ਫਿਰ ਉਸ ਤੋਂ ਬਾਅਦ ਮਕੈਨੀਕਲ, ਇਲੈਕਟ੍ਰੀਕਲ, ਇਨ ਟੈਕਨੋਲੋਜੀ ਦੇ ਅੰਦਰ ਉਹਨਾਂ ਨੇ ਤਰੱਕੀ ਕੀਤੀ। ਠੀਕ ਹੈ। ਅਸੀਂ ਅੱਜ ਵੀ ਬਸ ਉਹ ਬਾਬੂ ਬਣ ਕੇ ਨਾ ਸੈਨ ਮਾਰ ਕੇ ਖੁਸ਼ ਹੋ ਜਾਂਦੇ ਕਿ ਯਾਰ ਮੇਰੀ ਘੁੱਗੀ ਮਰਵਾ ਲਓ ਤੇ ਮੇਰਾ ਕੰਮ ਪੂਰਾ ਹੋ ਗਿਆ। ਇੱਕ ਤੇ ਸਾਨੂੰ ਇਸ ਮੈਂਟੈਲਿਟੀ ਨੂੰ ਚੇਂਜ ਕਰਨਾ ਪਏਗਾ, ਜਿਹਦੇ ਵਾਸਤੇ ਇਹ ਵੇ ਕਿ ਆ ਜਿਹੜਾ ਅਸੀਂ ਕਹਿੰਦੇ ਯਾਰ ਫਲਾਣੇ ਨੇ ਠੇਲਾ ਲਾ ਲਿਆ ਤੇ ਦੱਸ ਉਹਦੇ ਬਾਰੇ ਮੁਆਸ਼ਰਾ ਕੀ ਸੋਚੇਗਾ।
ਇਹ ਸਾਡੇ ਲੋਕ ਜਦੋਂ ਯੂਰਪ 'ਚ ਜਾਂਦੇ ਨੇ ਭੱਟੀ ਸਾਹਿਬ, ਜੀ ਉੱਥੇ ਜਾ ਕੇ ਪੀਜ਼ਾ ਵੀ ਡਿਲੀਵਰ ਕਰਦੇ ਨੇ, ਬਿਲਕੁਲ ਉੱਥੇ ਸਾਈਕਲ ਵੀ ਚਲਾਉਂਦੇ ਨੇ, ਜੀ ਬਿਲਕੁਲ ਤੇ ਇਹਨਾਂ ਨੂੰ ਬੁਰਾ ਵੀ ਨਹੀਂ ਲੱਗਦਾ। ਨਹੀਂ ਲੱਗਦਾ, ਹਾਂਜੀ ਬਿਲਕੁਲ ਬੁਰਾ ਵੀ ਨਹੀਂ ਲੱਗਦਾ। ਬੁਰਾ ਕਿਉਂ ਨਹੀਂ ਲੱਗਦਾ? ਕਿਉਂਕਿ ਉੱਥੇ ਮਾਹੌਲ ਹੈ, ਮਾਹੌਲ ਆ। ਉੱਥੇ ਲੋਕਾਂ ਨੂੰ ਇਨਕਰੇਜ ਕੀਤਾ ਕਿ ਨਹੀਂ ਭਾਈ ਤੁਸੀਂ ਸਾਈਕਲ ਚਲਾਓ, ਕੋਈ ਮਸਲਾ ਨਹੀਂ। ਸੋ ਪਹਿਲੀ ਗੱਲ ਤੇ ਵੀ ਕਿ ਇਸ ਕਿਸਮ ਦੀ ਕੈਂਪੇਨ ਲਾਂਚ ਹੋਣੀ ਚਾਹੀਦੀ ਹੈ ਸਾਡੇ ਮੁਲਕ ਦੇ ਅੰਦਰ ਕਿ ਭਾਈ ਕੋਈ ਕਾਰੋਬਾਰ ਛੋਟਾ ਨਹੀਂ ਹੈ ਜੀ। ਉਹ ਭਾਵੇਂ ਤੁਸੀਂ ਖਰਬੂਜ਼ਿਆਂ ਦੀ ਰੇਹੜੀ ਲਾਓ ਤੇ ਉਹ ਵੀ ਤੁਹਾਡਾ ਕਾਰੋਬਾਰ ਹੈ, ਉਹ ਵੀ ਕਾਰੋਬਾਰ, ਉਹਨੂੰ ਇੱਜ਼ਤ ਦੀ ਨਜ਼ਰ ਨਾਲ ਦੇਖੋ। ਬਿਲਕੁਲ ਪਹਿਲੀ ਗੱਲ ਤੇ ਜੀ ਕਿ ਇਹਦੇ ਉੱਤੇ ਇੱਕ ਪ੍ਰੋਪਰ ਇੱਕ ਕੈਂਪੇਨ ਸਰਕਾਰ ਦੀ ਤਰਫੋਂ ਲਾਂਚ ਕੀਤੀ ਜਾਏ ਕਿ ਜਨਾਬ ਕਾਰੋਬਾਰ ਵਧਾਓ, ਮੁਲਕ ਨੂੰ ਖੁਸ਼ਹਾਲ ਬਣਾਓ। ਹਾਂ ਬਿਲਕੁਲ ਠੀਕ ਠੀਕ ਹੈ। ਯਾਨੀ ਆ ਜਿਹੜਾ ਨੌਕਰੀ ਖੇਡ ਕੇ ਨਾ ਅਸੀਂ ਜੀ, ਬੱਚੇ ਸਾਡੇ ਨੇ 14 16 ਪੜ੍ਹ ਕੇ ਬੈਠੇ ਹੁੰਦੇ ਨੇ। ਅੱਛਾ, ਉਹ 14 16 ਪੜ੍ਹਦੇ ਆ, ਹਰਾਮ ਹੈ ਜੋ ਕੋਈ ਦੂਸਰਾ ਕੰਮ ਨਾਲ ਕਰਨ। ਜਦਕਿ ਦੁਨੀਆ ਦੇ ਅੰਦਰ ਕੀ ਹੁੰਦਾ ਕਿ ਉਹ ਸਟੱਡੀ ਨਾਲ ਚੱਲ ਰਹੀ ਹੁੰਦੀ ਹੈ, ਨਾਲ ਪ੍ਰੈਕਟੀਕਲ ਵਰਕਿੰਗ 'ਚ ਵੀ ਉਹ ਲੋਕ ਆ ਜਾਂਦੇ। ਅੱਜ ਵੀ ਤੁਸੀਂ ਦੇਖ ਲਓ ਕਿ ਸਾਡੇ ਜਿਹੜੇ ਸਟੂਡੈਂਟ ਜਾਂਦੇ ਨੇ ਯੂਰਪ ਦੇ ਅੰਦਰ, ਉਹਨਾਂ ਨੂੰ ਇੱਕ ਟਾਈਮ ਦਿੱਤਾ ਜਾਂਦਾ ਕਿ ਭਾਈ ਤੁਸੀਂ ਇੰਨੇ ਘੰਟੇ ਮਜ਼ਦੂਰੀ ਕਰ ਸਕਦੇ ਹੋ। ਹਾਂ ਬਿਲਕੁਲ ਠੀਕ। ਜਦਕਿ ਸਾਡੇ ਇੱਥੇ ਕੀ ਹੁੰਦਾ, ਮਾਂ ਛਕੜੇ ਜਾਏ, ਪਿਓ ਫਕੜੇ ਜਾਏ, ਬਸ ਇਸੇ ਚੱਕਰ ਦੇ ਵਿੱਚ ਹੀ ਉਹ ਮੁੰਡਾ 5 ਸਾਲਾਂ ਦਾ ਹੋ ਜਾਂਦਾ, ਤਬ ਤੱਕ ਉਹਨੇ ਕੱਖ ਭੰਨ ਕੇ ਦੋਹਰਾ ਨਹੀਂ ਕੀਤਾ ਹੁੰਦਾ। ਅੱਛਾ, ਜਦੋਂ ਕੁਝ ਕਰਨ ਦੀ ਵਾਰੀ ਹੁੰਦੀ ਉਚਰਨ ਨੂੰ ਦਾ ਵਿਆਹ ਕਰ ਛੱਡਦੇ। ਠੀਕ ਹੈ, ਉਹ ਆਣੇ ਤੇ ਜੰਮ ਲੈਂਦੇ, ਲੇਕਿਨ ਉਹਨਾਂ ਵਾਸਤੇ ਅਮਲਨ ਕੁਛ ਨਹੀਂ ਕਰ ਪਾਉਂਦਾ। ਫਿਰ ਉਹ ਸਵਾਏ ਆਪਣੀ ਹੁਕੂਮਤਾਂ ਨੂੰ ਕੋਸਣ ਦੇ ਜਾਂ ਆਪਣੇ ਮਾਸ਼ਰੇ ਨੂੰ ਗਾਲਾਂ ਕੱਢਣ ਦੇ, ਹੋਰ ਕੁਛ ਨਹੀਂ ਕਰ ਸਕਦੇ। ਬਿਲਕੁਲ ਠੀਕ ਹੈ। ਲਿਹਾਜ਼ਾ ਸਿਰਫ ਗੌਰਮੈਂਟ ਦਾ ਹੀ ਕਸੂਰ ਨਹੀਂ, ਸਾਡੇ ਆਪਣੇ ਵੀ ਮਸਾਇਲ ਹੈ। ਪਹਿਲੀ ਗੱਲ ਤਾਂ ਇਹ ਵੇ ਕਿ ਭਾਈ ਜੀ ਛੋਟੇ ਕਾਰੋਬਾਰ ਦੇ ਵਿੱਚ ਕੋਈ ਸ਼ਾਨ 'ਚ ਫਰਕ ਨਹੀਂ ਪੈਂਦਾ, ਕੋਈ ਸ਼ਾਨ ਨਹੀਂ ਕੱਢਦੀ। ਹਰ ਦੂਸਰੇ ਬੰਦੇ ਨੂੰ ਹੱਕ ਹਾਸਲ ਹੈ ਕਿ ਉਹ 10 20 30 ਹਜ਼ਾਰ 50,000 ਲੱਖ ਦੀ ਇਨਵੈਸਟਮੈਂਟ ਦੇ ਨਾਲ ਕੰਮ ਸ਼ੁਰੂ ਕਰੇ। ਜੀ ਠੀਕ ਹੈ। ਅਗਰ ਤੁਸੀਂ ਇਹ ਨਹੀਂ ਕਰਨਾ ਚਾਹੁੰਦੇ, ਤੁਸੀਂ ਕੋਈ ਸਕਿਲਡ ਵਰਕਰ ਬਣਨਾ ਚਾਹੁੰਦੇ ਹੋ, ਤੁਸੀਂ ਮੈਟ੍ਰਿਕ ਕਰੋ ਅਤੇ ਉਹਦੇ ਨਾਲ ਹੀ ਤੁਸੀਂ ਪਲੰਬਰ ਬਣੋ, ਤੁਸੀਂ ਇਲੈਕਟ੍ਰੀਸ਼ੀਅਨ ਬਣੋ, ਤੁਸੀਂ ਜਨਾਬ ਸਿਵਲ ਦਾ ਕੰਮ ਸਿੱਖੋ। ਠੀਕ ਹੈ, ਮਿਸਤਰੀ ਬਣੋ, ਟਾਇਲ ਫਿਕਸਰ ਬਣੋ। ਇਹਨਾਂ ਦੀਆਂ ਅੱਛੀਆਂ ਤਨਖਾਹਾਂ ਨੇ। ਜ਼ਰੂਰੀ ਨਹੀਂ ਹੈ ਅੱਜ ਦੇ ਦੌਰ ਦੇ ਵਿੱਚ ਕਿਹੜਾ ਪ੍ਰਦੇਸ਼ ਤੇ ਕਿਹੜਾ ਦੇਸ਼, ਠੀਕ ਹੈ, ਇੱਥੋਂ ਤੁਸੀਂ 1.5 ਘੰਟੇ ਦੀ ਫਲੈਟ ਦੇ ਵਿੱਚ ਸਾਊਦੀਆ ਪੜ ਜਾਂਦੇ, ਜੀ ਦੁਬਈ ਪਹੁੰਚ ਜਾਂਦੇ। ਇਹਦਾ ਮਤਲਬ ਕੀ? ਇਹਦਾ ਮਤਲਬ ਇਹ ਵੇ ਕਿ ਤੁਹਾਡੇ ਕੋਲ ਪੈਸੇ ਅਗਰ ਹੈ ਨੇ ਤਾਂ ਦੁਨੀਆ ਤੁਹਾਡੇ ਵਾਸਤੇ ਹੁਣ ਪਿੰਡ ਹੈ। ਜੀ। ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈ ਤਾਂ ਤੁਸੀਂ ਇੱਜ਼ਤ ਦੇ ਨਾਲ ਛੋਟੀ ਉਮਰ ਦੇ ਵਿੱਚ ਜਿੱਥੇ ਜਾ ਕੇ ਤੁਸੀਂ ਜਦੋਂ ਸ਼ਾਦੀ ਕਰਨੀ ਹੈ ਨਾ, ਸ਼ਾਦੀ ਤੋਂ ਪਹਿਲਾਂ ਕੋਈ 5-4 ਸਾਲ ਲਾ ਕੇ ਤੁਸੀਂ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਦੇ ਹੋ। ਲੇਕਿਨ ਇਸ ਤੋਂ ਵੀ ਜ਼ਿਆਦਾ ਬਿਹਤਰ ਇਹ ਵੇ ਕਿ ਤੁਸੀਂ ਕਾਰੋਬਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਓ ਕਿ ਛੋਟੇ ਕਾਰੋਬਾਰ ਕਰਨੇ। ਹੁਣ ਅਗਲੀ ਗੱਲ ਇਹ ਵੇ ਕਿ ਕੁਛ ਗੱਲਾਂ ਹਕੂਮਤ ਦੇ ਕਰਨ ਵਾਲੀਆਂ। ਜੀ। ਹਕੂਮਤ ਦੇ ਕਰਨ ਵਾਲੀ ਗੱਲ ਇਹ ਵੇ ਕਿ ਕੋਈ ਵੀ ਬੰਦਾ ਅਗਰ ਐਸਾ ਨਹੀਂ ਹੈ ਕਿ ਸਾਡੇ ਮੁਲਕ ਦੇ ਅੰਦਰ ਟੈਲੈਂਟ ਨਹੀਂ। ਹਕੂਮਤ ਦੇ ਕਰਨ ਵਾਲੀਆਂ ਗੱਲਾਂ ਕਿਹੜੀਆਂ ਨੇ? ਮਸਲਨ ਸਾਡਾ ਆਲੂ, ਸਾਡਾ ਪਿਆਜ਼, ਸਾਡਾ ਟਮਾਟਰ, ਚੂँकि ਜ਼ਰੀ ਮੁਲਕ ਆ, ਇਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਜਿਹੜਾ ਆਮ ਨੌਜਵਾਨ ਬਾਹਰ ਦੇ ਮੁਲਕਾਂ ਦੇ ਵਿੱਚ ਐਕਸਪੋਰਟ ਕਰ ਸਕਦਾ ਹੈ, ਇਹੀ ਸੋਸ਼ਲ ਮੀਡੀਆ ਦੇ ਟੂਲ ਨੂੰ ਇਸਤੇਮਾਲ ਕਰਦਿਆਂ ਹੋਇਆਂ ਕਰਕੇ। ਜੀ। ਲੇਕਿਨ ਉਹਦੇ ਵਾਸਤੇ ਤੁਹਾਡੇ ਮੁਲਕ ਦੀਆਂ ਪਾਲਿਸੀਜ਼ ਐਸੀਆਂ ਹੋਣੀਆਂ ਚਾਹੀਦੀਆਂ ਕਿ ਜਿਹੜੇ ਦੂਸਰੇ ਮੁਲਕ ਦੇ ਨਾਲ ਖਾਰਜਾ ਪਾਲਿਸੀ ਇਸ ਲੈਵਲ ਦੀ ਸਟਰੋਂਗ ਹੋਏ ਕਿ ਤੁਸੀਂ ਆਪਣਾ ਮਾਲ ਉਹਨਾਂ ਮੁਲਕਾਂ ਦੇ ਵਿੱਚ ਭੇਜ ਸਕੋ। ਜਿਹੜੇ ਤੁਸੀਂ ਆਲੂ 200 ਰੁਪਏ 100 ਰੁਪਏ ਕਿਲੋ ਇੱਥੇ ਵੇਚਣੇ ਨੇ, ਉਹੀ ਤੁਹਾਡੇ ਡਾਲਰਾਂ ਦੇ ਵਿੱਚ ਹੋ ਸਕਦਾ 1000-1200 ਰੁਪਏ ਕਿਲੋ। ਨਤੀਜਾ ਤਨ ਤੁਹਾਡੇ ਮੁਲਕ ਦੇ ਅੰਦਰ ਜ਼ਰ ਮੁਬਾਦਲਾ ਆਏਗਾ और खुशहाली आएगी। दूसरी बात कि हुकूमत ਨੂੰ ਚਾਹੀਦਾ ਹੈ ਕਿ ਛੋਟੇ ਕਰਜ਼ੇ ਜੀ ਬਿਲਾ ਸੂਦ ਕਰਜ਼ੇ ਜੀ ਨਟੰਕੀ ਨਹੀਂ ਬਿਲਾ ਸੂਦ ਜੈਨੂਇਨਲੀ ਔਰ ਉਹਦੇ ਵਾਸਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਜਿਹੜੇ ਕੋ ਅੱਗੇ ਚਮਚੇ ਕੜਛੇ ਰੱਖੇ ਨੇ ਉਹਨਾਂ ਦੇ ਕਹਿਣ ਤੇ ਤੁਸੀਂ ਦਿਓ ਨਹੀਂ। ਇਹਦਾ ਡਾਟਾ ਤੁਹਾਡੇ ਕੋਲ ਨਾਦਰਾ ਦੀ ਸੂਰਤ ਦੇ ਵਿੱਚ ਦੁਨੀਆ ਦਾ ਜਿਹੜਾ ਬੈਸਟ ਨਿਜ਼ਾਮ ਹੈ ਉਹ ਸਾਡੇ ਕੋਲ ਮੌਜੂਦ ਹੈ। ਡਾਟਾ ਤੁਸੀਂ ਉੱਥੋਂ ਕਲੈਕਟ ਕਰ ਸਕਦੇ ਕਿ ਯਾਰ ਬੰਦਾ ਮਾੜਾ ਕਿਹੜਾ ਤਗੜਾ ਕਿਹੜਾ। ਇਸ ਟਾਈਮ ਤੇ ਖੈਰ ਮਿਡਲ ਕਲਾਸ ਤੇ ਖਤਮ ਹੀ ਹੋ ਗਈ, ਮਾੜੇ ਤਰੀਨ ਨੇ ਜਾਂ ਫਿਰ ਤਗੜੇ ਤਰੀਨ। ਜੀ ਬਿਲਕੁਲ ਠੀਕ ਹੈ। ਸਰਮਾਇਆਦਾਰਾਂ ਦੀ ਹੌਸਲਾ ਸ਼ਿਕਨੀ ਅਗਰ ਤੁਸੀਂ ਕਰਨੀ ਹੈ ਕਿ ਉਹ ਸਰਮਾਇਆ ਇਕੱਠਾ ਨਾ ਕਰਨ ਤੇ ਭਾਈ ਸ਼ਰ੍ਹਾ ਸੂਦ ਨੂੰ ਘਟਾਓ, ਅੱਲਾ ਦਾ ਨਾਮ ਹੈ। ਬਿਲਕੁਲ ਠੀਕ। ਸ਼ਰ੍ਹਾ ਸੂਦ ਘਟਾਓਗੇ ਤੇ ਉਹਦਾ ਫਾਇਦਾ ਇਹ ਹੋਏਗਾ ਕਿ ਤੁਹਾਡਾ ਰਨਿੰਗ ਕੈਪੀਟਲ ਜਿਹੜਾ ਨਾ ਉਹ ਵੱਧੇਗਾ ਜੀ। ਹੁਣ ਤੁਸੀਂ ਸ਼ਰ੍ਹਾ ਸੂਦ ਇੰਨੀ ਕੁ ਵਧਾਤੀ ਹੈ ਕਿ ਉਹ ਤੁਹਾਡੇ ਤੇ ਜਿਹੜੇ ਉਹ ਰਿਜ਼ਰਵਸ ਨੇ, ਜਿਹੜੇ ਤੁਹਾਡੇ ਉਹ ਪੈਸੇ ਤੁਸੀਂ ਜਮ੍ਹਾਂ ਕੀਤੇ ਨੇ, ਉਹ ਤੇ ਉੱਥੇ ਹੀ ਰਹਿਣਗੇ। ਲੇਕਿਨ ਦੁਹਾਈ ਖੁਦਾ ਦੀ ਦੁਨੀਆ ਤਬਾਹ ਹੋ ਚਲੀ ਜੇ, ਲੋਕ ਤੁਹਾਡੇ ਭੁੱਖੇ ਮਰਨ ਡਏ ਨੇ, ਬੇਰੁਜ਼ਗਾਰੀ ਹੋਰ ਵਧੇਗੀ, ਮਹਿੰਗਾਈ ਹੋਰ ਵਧੇਗੀ। ਜਬ ਤੱਕ ਪੈਸੇ ਦੀ ਸਰਕੂਲੇਸ਼ਨ ਨਹੀਂ ਹੋਏਗੀ ਤਬ ਤੱਕ ਕੋਈ ਕਾਰੋਬਾਰ ਵੀ ਨਹੀਂ ਫਲ ਫੁੱਲ ਸਕਦਾ। ਹੁਣ ਹੋ ਇਹ ਰਿਹਾ ਭੱਟੀ ਸਾਹਿਬ ਕਿ 20 ਤੋਂ 25% ਜਾਂ 22% ਅਗਰ ਸ਼ਰ੍ਹਾ ਸੂਦ ਹੋਏ ਤੇ ਮੈਨੂੰ ਦੱਸੋ ਇੱਕ ਬੰਦੇ ਦਾ ਕਰੋੜ ਰੁਪਈਆ ਅਕਾਊਂਟ 'ਚ ਪਿਆ, ਸਾਲ ਬਾਅਦ ਉਹਨੂੰ 20-22 ਲੱਖ ਰੁਪਈਆ ਲੱਭ ਜਾਣਾ, ਉਹਦਾ ਦਿਮਾਗ ਖਰਾਬ ਹੈ। ਕਰੋੜ ਰੁਪਈਆ ਇਨਵੈਸਟ ਕਰੇ, ਉਹ ਕਦੇ ਵੀ ਉਹਨੂੰ ਸਰਕਲ 'ਚ ਨਹੀਂ ਲੈ ਕੇ, ਕਦੇ ਵੀ ਨਹੀਂ। ਇਹ ਸਾਦਾ ਜੀ ਗੱਲ ਹੈ, ਆਮ ਫਹਿਮ ਜਿਹੇ ਤਰੀਕੇ ਨਾਲ। ਅਸੀਂ ਉਹ ਬਹੁਤ ਨਿਟੀ ਗ੍ਰਿਟੀ ਨਹੀਂ ਜਾਂਦੇ ਚੁੱਕੇ ਅਸੀਂ ਇਸ ਚੀਜ਼ ਦੇ
ਉਹ ਕੋਈ ਐਕਸਪਰਟ ਨਹੀਂ ਹੈ ਜੀ ਜੀ ਉਹ GDP ਕੀ ਹੈ ਜੀ ਫਲਾਣ ਮੰਗਾਣ ਇਹਨਾਂ ਚ ਹਾਂ, ਅਗਰ ਬਾਹਰ ਬਿਲਕੁਲ ਨਿਕਲੋ ਠੀਕ। ਮੋਟੀ ਜੀ ਗੱਲ ਹੈ ਕਿ ਮੋਟੀ ਤੁਹਾਨੂੰ ਅਗਰ 20-22 ਲੱਖ ਰੁਪਇਆ 25 ਲੱਖ ਰੁਪਇਆ ਕਰੋੜ ਰੁਪਇਆ ਤੇ ਲੱਭ ਜਾਂਦਾ ਜੀ ਤਾਂ ਉਹ ਕਹੇਗਾ ਯਾਰ ਵੈ ਠੀਕ ਹੈ। ਦੂਜੇ ਪਾਸੇ ਅਗਰ ਉਹ ਇਨਵੈਸਟਮੈਂਟ ਕਰਦਾ ਕਰੋੜ ਰੁਪਇਆ ਤੇ ਕਰੋੜ ਰੁਪਏ ਦੇ ਉੱਤੇ ਉਹ 20-22 ਲੱਖ ਹੋ ਸਕਦਾ ਸਾਲ ਦਾ ਨਾ ਕਮਾਏ। ਅੱਛਾ ਇਸੇ ਤਰ੍ਹਾਂ ਹੀ ਜਿਹਨੇ ਕਰਜ਼ਾ ਲੈਣਾ ਅਗਰ ਉਹਨੂੰ 20-22% ਸੂਦ ਦੇਣਾ ਪਏਗਾ ਤੇ ਤੁਹਾਡਾ ਕਮਾਈ ਦਾ ਮਾਰਜਨ ਹੋਏ 6% 7% ਹੱਦ 10% ਹੋਏ ਉਹ 12% ਕੋਲੋਂ ਤੇ ਲਿਆ ਕੇ ਨਹੀਂ ਦੇਗਾ। ਲਿਹਾਜ਼ਾ ਇਹ ਜਿਹੜੀਆਂ ਪਾਲਿਸੀਜ਼ ਨੇ ਇਹਨਾਂ ਦੇ ਉੱਤੇ ਨਜ਼ਰਸਾਨੀ ਕਰਨ ਦੀ ਜ਼ਰੂਰਤ ਠੀਕ ਹੈ। ਤੁਹਾਡੀ ਸ਼ਰ੍ਹਾ ਸੂਦ ਘਟੇ ਤਾਂ ਕਿ ਲੋਕ ਆਸਾਨੀ ਦੇ ਨਾਲ ਕਰਜ਼ੇ ਲੈ ਸਕਣ ਜੀ ਔਰ ਆਪਣੇ ਕੰਮ ਨੂੰ ਬਿਲਕੁਲ ਠੀਕ ਵਧਾਉਣ। ਦੂਸਰੀ ਬਾਤ ਇਹ ਵੀ ਕਿ ਜਿਹੜੀ ਕੈਸ਼ ਇਕਾਨਮੀ ਹੈ ਨਾ ਇਹਨੂੰ ਕਾਊਂਟਰ ਕੀਤਾ ਜਾਏ ਘੱਟ ਤੋਂ ਘੱਟ ਕੀਤਾ ਜਾਏ। ਜੀ ਤੁਹਾਡੀ ਡਿਜੀਟਲ ਐਪਸ ਜਿਹੜੀਆਂ ਨੇ ਉਹ ਪ੍ਰੋਪਰ ਕੰਮ ਕਰਨ ਤੁਹਾਡਾ ਬੈਂਕਿੰਗ ਸੈਕਟਰ ਜਿਹੜਾ ਉਹ ਪ੍ਰੋਪਰ ਕੰਮ ਕਰੇ। ਠੀਕ ਹੈ। ਜਿੰਨੀ ਵੀ ਕੰਪਨੀਜ਼ ਦੇ ਅੰਦਰ ਕੰਮ ਹੋ ਰਿਹਾ ਉਹਨਾਂ ਨੂੰ ਪਾਬੰਦ ਕਰੋ ਕਿ ਤੁਸੀਂ ਆਪਣੇ EMPLOYEES ਨੂੰ ਅਕਾਊਂਟਸ ਦੇ ਅੰਦਰ ਸੈਲਰੀਆਂ ਦੇਣੀਆਂ। ਬਿਲਕੁਲ ਸਹੀ। ਇਸੇ ਤਰ੍ਹਾਂ ਜਿਹੜਾ ਕਾਰੋਬਾਰੀ ਤਬਕਾ ਹੈ ਫਰਕ ਕਰੋ ਰੇਹੜੀ ਲਾ ਰਿਹਾ ਹੈ ਦੂਸਰਾ ਤੀਸਰਾ ਉਹਨਾਂ ਨੂੰ ਇਨਕਰੇਜ ਕਰੋ ਕਿ ਭਾਈ ਜੀ ਤੁਸੀਂ ਆਪਣੇ ਅਕਾਊਂਟ ਬੈਂਕਾਂ ਦੇ ਵਿੱਚ ਖੁਲਵਾਓ ਤੁਹਾਨੂੰ ਇਹ ਸਹੂਲਤ ਦੇਵਾਂਗੇ ਤੁਹਾਨੂੰ ਇਹ ਮਿਲੇਗਾ ਤੁਹਾਨੂੰ ਇਹਦੇ ਬਦਲੇ ਇਹ ਮਿਲੇਗਾ। ਠੀਕ ਹੈ। ਤੇ ਆਟੋਮੈਟਿਕਲੀ ਲੋਕਾਂ ਦਾ ਰੁਝਾਨ ਇਸ ਪਾਸੇ ਆ ਜਾਏ। ਇੱਕ ਹੋਰ ਗੱਲ ਭੱਟੀ ਸਾਹਿਬ ਤੁਹਾਨੂੰ ਯਾਦ ਹੋਏਗਾ ਜੀ ਮੋਦੀ ਨੇ ਇੱਕ ਕੰਮ ਕੀਤਾ ਸੀ ਹੈ ਸਾਡਾ ਹਮਸਾਇਆ ਲੇਕਿਨ ਉਹ ਦਿਮਾਗ ਬੜਾ ਨਾ ਵੱਡਾ ਨੋਟ ਉਹਨੇ ਬੰਦ ਕਰਤਾ ਸੀ। ਇਹ ਵੱਡਾ ਨੋਟ ਕਰਪਸ਼ਨ ਦੀ ਲਾਮਤ ਹੈ। ਬਿਲਕੁਲ ਠੀਕ ਹੈ। ਜਿੰਨੀ ਵੱਡੀ ਕਰੰਸੀ ਤੁਹਾਡੀ ਵੱਡਾ ਨੋਟ ਹੋਏਗਾ ਨਾ ਉਨੀ ਕਰਪਸ਼ਨ ਦੇ ਚਾਂਸਸ ਵੱਧ ਜਾਣਗੇ। ਤੁਸੀਂ ਇਹ 5000 ਵਾਲਾ ਨੋਟ ਤੇ ਫੂਕੋ ਨਾ ਪਹਿਲਾਂ ਜੀ ਇਹਨੂੰ ਖਤਮ ਕਰੋ ਬੰਦ ਕਰੋ ਇਹਨੂੰ ਬੰਦ ਕਰੋ। ਬਿਲਕੁਲ ਵੱਡੇ ਤੋਂ ਵੱਡਾ ਨੋਟ ਤੁਹਾਡਾ 1000 ਰੁਪਏ ਦਾ ਹੋਣਾ ਚਾਹੀਦਾ ਇਸ ਤੋਂ ਵੱਡਾ ਹੋਣਾ ਹੀ ਨਹੀਂ ਚਾਹੀਦਾ। ਬਿਲਕੁਲ ਠੀਕ ਹੈ। ਅਸੂਲੀ ਤੌਰ 'ਤੇ ਭਾਵੇਂ ਉਸ ਤੋਂ ਵੀ ਥੱਲੇ ਲਿਆਓ ਲੇਕਿਨ ਇਹ 1000 ਰੁਪਏ ਦਾ ਨੋਟ ਹੋਣਾ ਚਾਹੀਦਾ ਇਸ ਤੋਂ ਉੱਤੇ ਨੋਟ ਠੀਕ ਹੈ। ਨਹੀਂ ਹੋਣਾ ਚਾਹੀਦਾ। ਤੁਸੀਂ ਇਹ 5000 ਵਾਲੇ ਨੋਟ ਖਤਮ ਕਰੋ ਇਹਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਪਏਗਾ। ਠੀਕ ਹੈ। ਠੀਕ ਹੈ। ਫਿਰ ਇੱਕ ਹੋਰ ਚੀਜ਼ ਇਸੇ ਬੇਰੁਜ਼ਗਾਰੀ ਨੂੰ ਅਗਰ ਤੁਸੀਂ ਖਤਮ ਕਰਨਾ ਜਾਂ ਫਿਰ ਮੁਲਕ ਦੇ ਵਸਾਇਲ ਦੇ ਉੱਤੇ ਅਗਰ ਤੁਸੀਂ ਭਾਜੀ ਆਪਣੀ ਟਾਈਮਿੰਗ ਚੇਂਜ ਕਰੋ ਕੰਮ ਕਰਨ ਦੀ। ਠੀਕ ਹੈ। ਰੱਬ ਵੀ ਕਹਿੰਦਾ ਕਿ ਸਵੇਰੇ ਟਾਈਮ ਨਾਲ ਜਿਹੜੇ ਲੋਕ ਉੱਠਦੇ ਨੇ ਨਾ ਉਹ ਅੱਲਾਹ ਤਾਲਾ ਵੀ ਉਹਨਾਂ ਨੂੰ ਰਿਜ਼ਕ ਦੇ ਖਜ਼ਾਨੇ ਉਹਨਾਂ ਤੇ ਖੋਲ੍ਹਦਾ ਜੀ ਬਿਲਕੁਲ। ਦੇਖੋ ਜਿਹੜੇ ਰੱਬੀ ਕੰਮ ਨੇ ਨਾ ਜਿਹੜਾ ਸਾਡਾ ਦੀਨ ਸਾਨੂੰ ਚੀਜ਼ਾਂ ਦੱਸਦਾ ਉਹਦੇ ਵਿੱਚ ਇੱਕ ਹਿਕਮਤ ਹੁੰਦੀ ਹੈ। ਬਿਲਕੁਲ ਭੱਟੀ ਸਾਹਿਬ ਅੱਲਾਹ ਤਾਲਾ ਨੇ ਕੁਦਰਤੀ ਜ਼ਰਾਏ ਤੁਹਾਨੂੰ ਦਿੱਤੇ ਨੇ ਬਿਲਕੁਲ ਤੁਸੀਂ ਉਹਨਾਂ ਨੂੰ ਇਸਤੇਮਾਲ ਕਰੋ। ਸਵੇਰੇ ਉੱਠਦੇ ਹੋ ਤੁਸੀਂ ਜਨਾਬ 11 ਵਜੇ ਤੇ ਫਿਰ ਫਾਇਦਾ ਕੋਈ ਨਹੀਂ ਤੁਸੀਂ ਟਿਕੀ ਉੱਗੇ। ਠੀਕ ਹੈ। ਸੂਰਜ ਨਿਕਲੇ ਤੇ ਤੁਸੀਂ ਕੰਮ ਤੇ ਹੋ। ਜੀ ਠੀਕ ਹੈ। ਜਦੋਂ ਤੁਸੀਂ ਕੰਮ ਤੇ ਹੋਗੇ ਨਾ ਸੂਰਜ ਡੁੱਬੇ ਤੇ ਤੁਹਾਡਾ ਕੰਮ ਵਾਈਂਡ ਅਪ ਹੋ ਜਾਏ। ਜੀ ਨਤੀਜਾ ਕੀ ਹੋਏਗਾ ਤੁਹਾਡੀ ਫਿਊਲ ਦੀ ਕੰਜ਼ੰਪਸ਼ਨ ਘੱਟ ਜਾਏਗੀ ਜੀ ਕਿਉਂਕਿ ਇਹ ਜਿੰਨਾ ਤੁਹਾਡੇ ਪਾਵਰ ਪਲਾਂਟਸ ਵਗੈਰਾ ਲੱਗੇ ਨੇ ਇਹ ਸਾਰੇ ਫਿਊਲ ਤੇ ਚੱਲਦੇ। ਜੀ ਬਿਲਕੁਲ। ਇਹਨਾਂ ਨੂੰ ਵੀ ਬਿਠਾ ਕੇ ਇੱਕ ਵਾਰੀ ਸਮਝਾਓ ਕਿ ਭਾਈ ਬੜੀ ਮਿਹਰਬਾਨੀ ਤੁਹਾਡੇ ਨੇ ਜਿਹੜੇ ਮੁਆਹਦੇ ਕੀਤੇ ਨੇ ਨੋਟਮਾਰ ਕਰਨੀ ਸੀ ਕਰ ਲਈ ਹੁਣ ਬੜੀ ਹੋ ਗਈ ਹੈ। ਬਸ ਕਰੋ ਯਾਰ ਸਾਡੇ ਹੁਣ ਆਪਣੇ ਹਾਲਾਤ ਠੀਕ ਨਹੀਂ ਆਪਣੇ ਹਾਲਾਤ ਠੀਕ ਨਹੀਂ ਉਹਨਾਂ ਨਾਲ ਰੀਨਗੋਸ਼ੀਏਟ ਕਰੋ ਹੋਣਾ ਚਾਹੀਦਾ ਦੁਬਾਰਾ ਤੋਂ ਉਹਨਾਂ ਦੇ ਮੁਆਹਦੇ ਜਿਹੜੇ ਨੇ ਖਤਮ ਕਰੋ ਜਾਂ ਨਵੇਂ ਸਿਰੇ ਕਰੋ ਦੁਬਾਰਾ ਹੋਣੇ ਚਾਹੀਦੇ ਨੇ। ਤੇ ਇਹ ਉਹ ਸਾਰੀਆਂ ਚੀਜ਼ਾਂ ਨੇ ਕਿ ਜਿਹੜੀਆਂ ਇਸ ਟਾਈਮ ਬਹੁਤ ਜ਼ਿਆਦਾ ਨਾਗਜ਼ੀਰ। ਬਾਕੀ ਬੇਰੁਜ਼ਗਾਰਾਂ ਦੀ ਫੌਜ ਦਿਨ ਬ ਦਿਨ ਵੱਡੀ ਹੁੰਦੀ ਜਾ ਰਹੀ ਹੈ। ਅਗਰ ਤੁਸੀਂ ਇਹਨਾਂ ਨੂੰ ਸਿਰਫ ਨੌਕਰੀਆਂ ਦੇ ਪਾਸੇ ਲਾਇਆ ਭਾਈ ਨੌਕਰੀਆਂ ਹੁਣ ਸਰਮਾਇਆਦਾਰ ਜਿਹੜੇ ਤੁਹਾਡੇ ਚੰਦ ਸਰਮਾਇਆਦਾਰ ਨੇ ਭੱਟੀ ਸਾਹਿਬ ਚੰਦ ਸਰਮਾਇਆਦਾਰ ਨੇ ਤੇ ਉਹ ਸਰਮਾਏ ਦੇ ਉੱਤੇ ਸੱਪ ਬਣ ਕੇ ਬੈਠੇ ਹੋਏ। ਉਹਦੀ ਵਜ੍ਹਾ ਮੈਂ ਤੁਹਾਨੂੰ ਮੋਟੀ ਜਿਹੀ ਦੱਸਤੀ ਕਿ ਸਰਕਾਰ ਨੇ ਟੈਕਨੀਕਲੀ ਉਹਨਾਂ ਨੂੰ ਇੱਕ ਮੌਕਾ ਫਰਾਹਮ ਕੀਤਾ ਕਿ ਭਾਈ ਤੁਸੀਂ ਬਹਿ ਕੇ ਤੁਹਾਡੇ ਕੰਟਰੋਲ 'ਚ ਵੀ ਨਹੀਂ ਹੈਗੇ ਨਾ। ਠੀਕ ਨਹੀਂ ਕੰਟਰੋਲ 'ਚ ਹੁਣ ਵੀ ਹਾਂ ਯਾਰ ਇਹ ਰਿਜ਼ਰਵ ਪੂਰੇ ਕਰਨ ਦੇ ਚੱਕਰ 'ਚ ਉਹਨਾਂ ਦਾ ਮਾਲ ਹੈ ਜਿਹਦਾ 10-20 ਕਰੋੜ ਪਿਆ ਇਹਦਾ ਅਕਾਊਂਟ ਦੇ ਵਿੱਚ ਉਹਨੂੰ ਸਾਲ ਦਾ ਕਰੋੜ 2 ਕਰੋੜ ਪਿਆ। ਅੱਛਾ ਜੱਟ ਸਾਹਿਬ ਮੈਂ ਇੱਕ ਹੋਰ ਛੋਟੀ ਸਾਰੀ ਤਜਵੀਜ਼ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗਾ ਔਰ ਅਗਰ ਉਹ ਠੀਕ ਹੋਏ ਤੇ ਤੁਸੀਂ ਆਪਣੀ ਗਵਰਨਮੈਂਟ ਦੇ ਨਾਲ ਇਸ ਹਕੂਮਤ ਦੇ ਨਾਲ ਪੁਰਜ਼ੋਰ ਮੁਤਾਲਬਾ ਕਰਨਾ ਮੇਰੇ ਨਾਲ ਠੀਕ ਹੈ ਤੇ ਇੰਪਲੀਮੈਂਟੇਸ਼ਨ ਕੀਤੀ ਜਾਏ। ਜੀ ਜੀ ਗੱਲ ਬਹੁਤ ਬੜੀ ਨਹੀਂ ਹੈ ਬਹੁਤ ਆਮ ਆ ਔਰ ਅਗਰ ਇਹਦੇ ਤੁਸੀਂ ਅਸਰਾਤ ਵੇਖੋਗੇ ਤਾਂ ਬਹੁਤ ਬੜੇ ਨੇ। ਠੀਕ ਹੈ। ਤੁਸੀਂ ਦੇਖਦੇ ਹੋ ਅਕਸਰ ਸਾਡੇ ਬਾਜ਼ਾਰਾਂ ਦੇ ਵਿੱਚ ਚੌਕਾਂ ਦੇ ਵਿੱਚ ਮੋੜਾਂ ਦੇ ਉੱਤੇ ਉਹ ਮੋਟਰਸਾਈਕਲਾਂ ਵਾਲੇ ਖੜੇ ਹੁੰਦੇ ਨੇ। ਬਿਲਕੁਲ ਠੀਕ ਹੈ। ਬਾਈਕੀਆ ਵਾਲੇ ਮੁਖਤਲਿਫ ਹੋਰ ਵੀ ਜਿਹੜੀ ਕੰਪਨੀ ਨੇ ਮੈਂ ਉਹਦਾ ਨਾਮ ਲੈ ਰਿਹਾ ਵਾ ਇਨਡਰਾਈਵ ਆ। ਹਾਂ ਠੀਕ ਹੈ ਸਾਰੇ ਕੋਈ ਵੀ ਆ ਉਬਰ ਕਰੀਮ ਜੋ ਵੀ ਨੇ। ਅੱਛਾ ਜੱਟ ਸਾਹਿਬ ਇਹ ਇੱਕ ਐਪ ਦੇ ਵਿੱਚ ਰਜਿਸਟਰਡ ਨੇ। ਠੀਕ ਹੈ। ਇਹਨਾਂ ਦਾ ਪੂਰਾ ਡਾਟਾ ਇਹਨਾਂ ਦੀ ਕੰਪਨੀਆਂ ਦੇ ਕੋਲ ਹੈ। ਬਿਲਕੁਲ ਠੀਕ ਹੈ। ਅੱਛਾ ਮੇਰੀ ਇਹ ਤਜਵੀਜ਼ ਹੈ ਕਿ ਸਾਡੀ ਗਵਰਨਮੈਂਟ ਨੂੰ ਚਾਹੀਦਾ ਕਿ ਜੱਟ ਸਾਹਿਬ ਦੂਸਰੀ ਇੱਕ ਹੋਰ ਚੀਜ਼ ਇਹ ਜਿਹੜੇ ਲੋਕ ਅੱਜ ਮੋਟਰਸਾਈਕਲਾਂ ਦੇ ਉੱਤੇ ਰੋਜ਼ ਹੀ ਕਮਾਉਣ ਵਾਸਤੇ ਨਿਕਲੇ ਨੇ ਨਾ ਜੀ ਜੀ ਇਹ ਉਹ ਲੋਕ ਨੇ ਕਿ ਜਿਨ੍ਹਾਂ ਦੇ ਕੋਲ ਵਸਾਇਲ ਨਹੀਂ ਹੈਗੇ ਲੇਕਿਨ ਆਪਣੇ ਘਰ ਨੂੰ ਚਲਾਉਣ ਵਾਸਤੇ ਆਪਣੇ ਜ਼ਰੂਰੀਆਤ ਰੋਜ਼ਮਰਾ ਦੀਆਂ ਪੂਰੀਆਂ ਕਰਨ ਵਾਸਤੇ ਇਹ ਮੋਟਰਸਾਈਕਲਾਂ 'ਤੇ ਆ ਗਏ ਨੇ। ਠੀਕ। ਅੱਛਾ ਇਹਨਾਂ ਵਾਸਤੇ ਸਭ ਤੋਂ ਪਹਿਲੀ ਚੀਜ਼ ਇਹ ਕੀਤੀ ਜਾਏ ਕਿ ਫਿਰ ਅਸੀਂ ਦੇਖਦੇ ਹਾਂ
ਉਹਨਾਂ ਵਿਚਾਰਿਆਂ ਦੇ ਕੋਲ ਜਿਹੜੀਆਂ ਮੋਟਰਸਾਈਕਲਾਂ ਹੁੰਦੀਆਂ ਨੇ ਬੜੀਆਂ ਮਾੜੀਆਂ ਮਾੜੀਆਂ, ਠੀਕ ਆ, ਔਰ ਉਹ ਇੰਝ ਹੀ ਤੁਸੀਂ ਸਮਝ ਲਓ ਕਿ ਜਿਸ ਤਰ੍ਹਾਂ ਕਿਸੇ ਕਬਾੜਖਾਨੇ 'ਚੋਂ ਲੈ ਕੇ ਠੀਕ ਆਏ ਹੈ ਆ। ਠੀਕ ਹੈ। ਅੱਛਾ, ਇੱਕ ਤੇ ਇਹਨਾਂ ਦੀ ਜਿਹੜੀ ਮੋਟਰਸਾਈਕਲਾਂ ਨੇ ਗਵਰਨਮੈਂਟ ਇਹਨਾਂ ਨੂੰ ਮੋਟਰਸਾਈਕਲਾਂ ਦੇ। ਅੱਛਾ, ਫਿਰ ਮੈਂ ਦੁਬਾਰਾ ਕਹਿ ਰਿਹਾ ਕਿ ਇਹਨਾਂ ਲੋਕਾਂ ਦਾ ਡਾਟਾ ਉਹ ਕੰਪਨੀਆਂ ਦੇ ਕੋਲ ਮੌਜੂਦ ਹੈ। ਬਿਲਕੁਲ ਠੀਕ। ਅੱਛਾ, ਇਹਨਾਂ ਨੂੰ ਆਸਾਨ ਕਿਸ਼ਤਾਂ ਦੇ ਉੱਤੇ ਗਵਰਨਮੈਂਟ ਕੋਲ ਸਬਸਿਡੀ ਕਰਕੇ ਇੱਕ ਤੇ ਮੋਟਰਸਾਈਕਲਾਂ ਦੇ। ਅੱਛਾ, ਦੂਸਰੇ ਨੰਬਰ 'ਤੇ ਸਰ ਜੀ ਜਿਹੜਾ ਸਾਡਾ ਪੈਟਰੋਲ ਆ, ਇਹਨਾਂ ਲੋਕਾਂ ਨੂੰ ਪੈਟਰੋਲ ਕਾਰਡ ਦਿੱਤੇ ਜਾਣ। ਬਿਲਕੁਲ ਠੀਕ ਹੈ। ਅੱਛਾ, ਇਹਨਾਂ ਲੋਕਾਂ ਨੂੰ ਪੈਟਰੋਲ ਕਾਰਡ ਦਿੱਤੇ ਜਾਣ। ਔਰ ਜੱਟ ਸਾਹਿਬ ਮੈਂ ਇਹ ਕਹਿੰਦਾ ਕਿ ਪੈਟਰੋਲ ਪਾਕਿਸਤਾਨ ਦੇ ਵਿੱਚ 500 ਰੁਪਏ ਲੀਟਰ ਹੋਣਾ ਚਾਹੀਦਾ। ਠੀਕ ਹੈ। ਹੋਣਾ ਕਿਹਨਾਂ ਵਾਸਤੇ ਚਾਹੀਦਾ? ਜਿਹੜੇ ਲੋਕਾਂ ਦੇ ਕੋਲ 2-2 ਕਰੋੜ ਰੁਪਏ ਦੀ ਗੱਡੀ ਹੈ। ਬਿਲਕੁਲ ਠੀਕ। ਠੀਕ ਆ, ਉਹਨਾਂ ਦੇ ਵਾਸਤੇ ਰੇਟ ਹੋਰ। ਔਰ ਇਹ ਜਿਹੜੇ ਸਾਡੇ ਲੋਕ ਨੇ, ਇਹ ਜਿਹੜੇ ਬਾਈਕੀਆ ਦੇ ਲੋਕ ਨੇ, ਇਹ ਜਿਹੜੇ ਇਨ ਡਰਾਈਵ 'ਤੇ ਚਲਾ ਰਹੇ ਨੇ, ਇਹ ਜਿਹੜੇ ਇਹਨਾਂ ਵਾਸਤੇ ਰੇਟ ਹੋਰ ਹੋਣਾ ਚਾਹੀਦਾ। ਬਿਲਕੁਲ ਠੀਕ। ਅੱਛਾ, ਉਹਦੇ ਨਾਲ ਇਹ ਹੋਏਗਾ, ਦੇਖੋ ਦੂਸਰਾ ਅਗਰ ਇਹਦਾ ਅਸੀਂ ਦੂਸਰਾ ਐਸਪੈਕਟ ਵੇਖੀਏ ਤੇ ਜਿਹੜੇ ਲੋਕ ਇਹਦੇ ਪਿੱਛੇ ਐਜ਼ ਏ ਸਵਾਰੀ, ਐਜ਼ ਏ ਮੁਸਾਫਰ ਜਾ ਰਹੇ ਨੇ, ਉਹ ਵੀ ਕੋਈ ਬੜੇ ਉਹ ਤਗੜੇ ਨਹੀਂ ਹੈ। ਠੀਕ ਆ। ਠੀਕ ਹੈ। ਅੱਛਾ, ਜਿਸ ਟਾਈਮ ਪੈਟਰੋਲ ਦੇ ਵਿੱਚ ਤੁਸੀਂ ਸਬਸਿਡੀ ਦੇਵੋਗੇ, ਠੀਕ ਆ, ਇਹਨਾਂ ਨੂੰ ਪੈਟਰੋਲ ਡੈਫੀਨਿਟਲੀ ਉਹਨਾਂ ਦੇ ਕਿਰਾਏ ਵੀ ਘੱਟ ਹੋਣਗੇ। ਅੱਛਾ, ਇਸ ਕੰਮ ਦੇ ਨਾਲ ਤੁਸੀਂ ਮਤਲਬ ਕਿ 2 ਤਬਕੇ ਜਿਹੜੇ ਨੇ ਉਹਨਾਂ ਨੂੰ, ਜਿਹੜਾ ਬੇਸਿਕਲੀ ਉਹ ਗਰੀਬ ਤਬਕਾ ਹੈ। ਠੀਕ ਆ। ਠੀਕ ਹੈ। ਤੁਸੀਂ 2 ਜਿਹੜੇ ਸਾਡੇ ਉਹ ਗਰੀਬ ਆਪਣਾ ਉਹ ਤਬਕੇ ਨੇ, ਉਹਨਾਂ ਨੂੰ ਅਕੋਮੋਡੇਟ ਕਰ ਸਕਦੇ ਹੋ। ਠੀਕ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ ਕਿਆ ਇਹ ਨਹੀਂ ਪੋਸੀਬਲ ਹੈ? ਔਰ ਇਹ ਤਜਵੀਜ਼ ਨਾ ਸਿਰਫ ਕਾਬਿਲ ਅਮਲ ਹੈ ਔਰ ਕਾਬਿਲ ਸਤਾਇਸ਼ ਵੀ ਹੈ। ਮੈਂ ਤੁਹਾਡੇ ਨਾਲ ਇੱਕ ਐਗਰੀ ਕਰਦਾ ਜੀ। ਔਰ ਮੈਂ ਕਹਿੰਦਾ ਕਿ ਇਸ ਕਿਸਮ ਦੀ ਤਜਾਵੀਜ਼ ਦੇ ਉੱਤੇ ਸਾਨੂੰ ਗੌਰ ਕਰਨਾ ਚਾਹੀਦਾ। ਸਾਡੇ ਸਾਹਬ ਇਕਤਦਾਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਬੇਸਿਕਲੀ ਤੁਹਾਡਾ ਕੰਮ ਹੀ ਪਾਲਿਸੀਜ਼ ਬਣਾਉਣਾ ਜੀ, ਮਾਰ ਧਾੜ ਕਰਨਾ ਨਹੀਂ ਹੈ ਹਕੂਮਤਾਂ ਦਾ। ਠੀਕ ਹੈ। ਹਕੂਮਤਾਂ ਕਹਿੰਦੇ ਰਿਆਸਤ ਮਾਂ ਜੈਸੀ ਹੁੰਦੀ ਤੇ ਮਾਂ ਆਪਣੇ ਬੱਚਿਆਂ ਦੇ ਬਾਰੇ ਸੋਚ ਵਿਚਾਰ ਹੀ ਕਰਦੀ ਹੈ ਨਾ ਕਿ ਉਹਨਾਂ ਨੂੰ ਲਤਾੜਦੀ, ਉਹਨਾਂ ਦਾ ਖੂਨ ਤੇ ਨਹੀਂ ਪੀਂਦੀ ਮਾਂ। ਠੀਕ ਹੈ। ਇਸ ਟਾਈਮ ਵਰਗਾ ਪੋਜੀਸ਼ਨ ਇਹ ਬਣੀ ਹੈ ਕਿ ਇਸ ਟਾਈਮ ਖੂਨ ਪੀਣ ਵਾਲੀ ਮਾਂ ਬਣੀ। ਠੀਕ ਹੈ। ਕਿ ਹਰ ਬੰਦੇ ਨੂੰ ਨਿਚੋੜੀ ਜਾਣਾ, ਕਿੱਥੋਂ ਨਿਚੋੜੋਗੇ ਜਦੋਂ ਉਹਦੇ ਕੋਲ ਹੀ ਕੁਛ ਹੈ ਨਹੀਂ। ਠੀਕ ਹੈ। ਤੁਸੀਂ ਬਿਜਲੀ ਦੇ ਬਿੱਲਾਂ ਨੂੰ ਦੇਖ ਲਓ, ਤੁਸੀਂ ਮਹਿੰਗਾਈ ਹਰ ਚੀਜ਼। ਲਿਹਾਜ਼ਾ ਸਾਡਾ ਮੁੱਦਾ ਇਹੀ ਹੈ ਕਿ ਕੋਈ ਵੀ ਸੂਰਤ ਐਸੀ ਕੱਢੋ ਕਿ ਜਿਹਦੇ ਨਾਲ ਆਮ ਬੰਦਾ, ਗਰੀਬ ਆਦਮੀ, ਉਹਦੇ ਤੱਕ ਕੋਈ ਫਾਇਦਾ ਪਹੁੰਚੇ ਔਰ ਉਹ ਕਾਰੋਬਾਰ 'ਚ ਇਨਵਾਲਵ ਹੋ ਸਕੇ। ਕਾਰੋਬਾਰ ਯਾਨੀ ਛੋਟੇ ਕਾਰੋਬਾਰ ਨੂੰ ਇਨਕਰੇਜ ਕੀਤਾ ਜਾਏ ਜੀ, ਲੋਕਾਂ ਦੀ ਦਹਲੀਜ਼ ਦੇ ਉੱਪਰ ਕੰਮ ਪਹੁੰਚਾਇਆ ਜਾਏ। ਔਰ ਜਿਸ ਤਰ੍ਹਾਂ ਮੇਰੇ ਭਾਈ ਨੇ, ਭੱਟੀ ਸਾਹਿਬ ਨੇ ਤਜਵੀਜ਼ ਦਿੱਤੀ ਹੈ, ਬਿਹਤਰੀਨ ਤਜਵੀਜ਼ ਹੈ ਕਿ ਭਾਈ ਜੇ ਤਬਕੇ ਤੋਂ ਦੋ ਰੱਖਣੇ, ਇਹਨਾਂ ਨੂੰ ਮਿਡਲ ਕਲਾਸ ਤੇ ਮਰ ਗਿਆ। ਬਿਲਕੁਲ ਭੱਟੀ ਸਾਹਿਬ, ਮਿਡਲ ਕਲਾਸ ਇਸ ਟਾਈਮ ਖਤਮ ਹੋ ਗਿਆ ਪਾਕਿਸਤਾਨ 'ਚ। ਤੁਹਾਡੇ ਕੋਲ 2 ਤਬਕੇ ਨੇ ਤੇ ਜੇ ਤਬਕਾਤੀ ਤਫਰੀਕ ਹੈ ਨਾ ਤੇ ਫਿਰ ਕੀਮਤਾਂ 'ਚ ਵੀ ਤਫਰੀਕ ਹੋਣੀ ਚਾਹੀਦੀ ਹੈ। ਤੁਸੀਂ ਤਾਂ ਕਰ ਲਈਏ ਨਾ, ਹੁਣ ਵੱਡਾ ਜਿਹੜਾ ਪੈਸੇ ਵਾਲਾ ਉਹ ਇੰਨਾ ਕੁ ਪੈਸਾ ਹੈ ਕਿ ਉਹਦੇ ਕੋਲ ਸਾਂਭਿਆ ਨਹੀਂ ਜਾਣ ਡਿਆ, ਉਹਨੂੰ ਪਤਾ ਹੀ ਨਹੀਂ। ਤੇ ਮਾੜਾ ਆਦਮੀ ਵਿਚਾਰਾ ਆਟੇ ਦੀ ਲੈਣ ਦੇ ਵਿੱਚ ਗਸ਼ ਖਾ ਕੇ ਡਿੱਗ ਪੈਂਦਾ, ਉਹਨੂੰ ਤੁਸੀਂ ਚੋਖਰ ਵਾਲਾ ਆਟਾ ਖਵਾਉਣ ਡੇ। ਹਾਂਜੀ, ਠੀਕ ਹੈ। ਉਹਦੇ ਵਿੱਚੋਂ ਉਹਨਾਂ ਆਟਾ ਨਹੀਂ ਨਿਕਲਦਾ ਪਿਆ ਜਿੰਨਾ ਚੋਖਰ ਨਿਕਲਦਾ। ਖੁਦਾ ਦਾ ਵਾਸਤਾ ਇਹਨਾਂ ਚੀਜ਼ਾਂ 'ਚੋਂ ਬਾਹਰ ਆਓ। ਗਰੀਬ ਨੂੰ ਅਗਰ ਤੁਸੀਂ ਅਕੋਮੋਡੇਟ ਕਰਨਾ ਹੈ ਨਾ, ਇਹ ਤਾਂ ਹੀ ਤੁਹਾਡੇ ਕਾਰਾਮਦ, ਤੁਹਾਡੇ ਵਾਸਤੇ ਕਾਰਾਮਦ ਸਾਬਤ ਹੋ ਸਕਦਾ ਨਾ ਜੇ ਜ਼ਿੰਦਾ ਰਹੇਗਾ। ਤੇ ਜੇ ਮਰ ਗਿਆ ਤੇ ਫਿਰ ਤੁਸੀਂ ਕੀ ਕਰੋਗੇ ਜੀ? ਠੀਕ ਹੈ। ਗੱਲ ਇਹ ਵੇ ਕਿ ਇਹਨਾਂ ਨੂੰ ਜੀਣ ਦਾ ਹੱਕ ਦਿਓ। ਤੇ ਜਿਵੇਂ ਭੱਟੀ ਸਾਹਿਬ ਕਹਿ ਰਹੇ ਨੇ ਕਿ ਅਗਰ ਕੋਈ ਬਾਈਕਿਆ ਚਲਾ ਰਿਹਾ ਤਾਂ ਉਹਦਾ ਡਾਟਾ ਲਵੋ। ਔਰ ਮੈਂ ਇੱਕ ਹੋਰ ਚੀਜ਼ ਇਹਦੇ ਵਿੱਚ ਐਡ ਕਰਾਂਗਾ ਭੱਟੀ ਸਾਹਿਬ, ਜਿਹੜੀ ਤੁਹਾਡੀ ਤਜਵੀਜ਼ ਨੇ ਇਹਦੇ ਵਿੱਚ ਐਡ ਕਰਾਂਗਾ। ਸਾਡੀ ਬਹੁਤ ਸਾਰੀ ਐਪਸ ਐਸੇ ਨੇ, ਐਸੇ ਬਾਜ਼ਾਰ ਨੇ, ਆਨਲਾਈਨ ਬਾਜ਼ਾਰ ਨੇ, ਜਿਹਦੇ ਵਿੱਚ ਕ੍ਰੈਡਿਟ ਕਾਰਡ ਦੇ ਉੱਪਰ ਤੁਹਾਨੂੰ ਪੂਰੀ ਕੀਮਤ ਦੇ ਵਿੱਚ ਚੀਜ਼ ਲੱਭ ਜਾਂਦੀ ਹੈ ਕਿਸ਼ਤਾਂ 'ਤੇ ਜੀ। ਮਸਲਨ ਦਰਾਜ ਦੇ ਉੱਪਰ ਤੁਸੀਂ ਬਾਈਕ ਲੈਣੀ ਹੈ ਨਾ, ਤੇ ਬਾਈਕ ਤੁਹਾਨੂੰ ਕਿਸ਼ਤਾਂ 'ਤੇ ਮਿਲ ਜਾਏਗੀ ਔਰ ਆਪਣੀ ਕੀਮਤ 'ਤੇ ਮਿਲੇਗੀ। ਠੀਕ ਹੈ। ਲੇਕਿਨ ਉਹਦੇ ਵਾਸਤੇ ਸ਼ਰਤ ਇਹ ਵੇ ਕਿ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਏ ਜੀ। ਬਿਲਕੁਲ ਠੀਕ ਹੈ। ਮੈਂ ਰਿਕੁਐਸਟ ਕਰਾਂਗਾ ਕਿ ਅਗਰ ਚਲੋ ਸਰਕਾਰ ਕੁਛ ਨਹੀਂ ਕਰ ਸਕਦੀ ਨਾ, ਇਹ ਤਾਂ ਕਰ ਸਕਦੀ ਹੈ ਕਿ ਜਿਹੜੇ ਉਬਰ ਕਰੀਮ ਜਾਂ ਬਾਈਕਿਆਂ ਦੇ ਉੱਪਰ ਬਾਈਕਾਂ ਚਲਾ ਰਹੇ ਨੇ ਉਹਨਾਂ ਦੇ ਅਕਾਊਂਟ ਖੁਲਵਾਏ ਜਾਣ ਔਰ ਉਹਨਾਂ ਨੂੰ ਕ੍ਰੈਡਿਟ ਕਾਰਡ ਦਿੱਤਾ ਜਾਏ ਜੀ, ਤਾਂ ਕਿ ਉਹ ਕਿਸ਼ਤਾਂ ਦੇ ਵਿੱਚ ਉਸ ਜਿਹੜਾ ਬਾਜ਼ਾਰ ਹੈ ਉਹਦੇ ਵਿੱਚੋਂ ਹੀ ਉਹ ਖਰੀਦ ਲੈਣ। ਤੁਸੀਂ ਨਹੀਂ ਦੇ ਸਕਦੇ ਤੇ ਜੀ। ਠੀਕ ਹੈ। ਹੁਣ ਉਹ ਕ੍ਰੈਡਿਟ ਕਾਰਡ ਦੀ ਲਿਮਿਟ ਅਗਰ ਉਹ ਬੰਦਾ ਕੋਈ ਮਹੀਨਾ ਕਮਾ ਰਿਹਾ, 50,000 ਕਮਾ ਰਿਹਾ, 40 ਕਮਾ ਰਿਹਾ, 30 ਕਮਾ ਰਿਹਾ, ਉਹ ਕ੍ਰੈਡਿਟ ਕਾਰਡ ਦੀ ਲਿਮਿਟ ਹੁੰਦੀ ਹੈ ਕੋਈ 1.5 ਤੋਂ 2 ਲੱਖ ਰੁਪਏ ਦੀ ਜੀ। ਠੀਕ ਹੈ ਕਿ ਤੁਸੀਂ 40 ਦਿਨਾਂ ਤੱਕ 1.5 ਤੋਂ 2 ਲੱਖ ਇਸਤੇਮਾਲ ਕਰ ਸਕਦੇ। ਉਸ ਤੋਂ ਬਾਅਦ ਤੁਸੀਂ 40 ਦਿਨਾਂ ਬਾਅਦ ਫਿਰ ਉਹਨੂੰ ਪੇ ਕਰਕੇ ਅੱਗੇ ਚਲੋ ਜੀ। ਤੇ ਜਿਹਦੀ ਇਹ ਲਿਮਿਟ ਹੋਏਗੀ ਨਾ, ਉਹ ਭਾਵੇਂ ਬਾਈਕ ਨਵੀਂ ਕਢਾਉਣਾ ਚਾਹੇ ਨਾ, ਉਹ ਉੱਥੇ ਪੇਮੈਂਟ ਕਰੇਗਾ। ਠੀਕ ਹੈ। ਪੇਮੈਂਟ ਉਹਦੇ ਕਾਰਡ ਦੇ ਵਿੱਚੋਂ ਕੱਟੀ ਜਾਏਗੀ 10,000 ਰੁਪਇਆ, ਜਾਂ ਉਹ 12 ਮਹੀਨਿਆਂ ਦੀ ਕਰਦਾ ਤਾਂ ਉਹ ਨਹੀਂ ਕੱਟ ਜਾਏਗੀ। ਤੇ ਉਹ ਹਰ ਮਹੀਨੇ ਆਪਣਾ ਕਮਾ ਕੇ ਆਪਣੀ ਮੋਟਰਸਾਈਕਲ ਵੀ ਉਹਦੀ ਸਾਲ ਬਾਅਦ ਬਣ ਜਾਏਗੀ ਜੀ। ਉਸ ਤੋਂ ਬਾਅਦ ਦੇ ਵਿੱਚ ਆਪਣਾ ਉਹਦਾ ਰੋਜ਼ਗਾਰ ਵੀ ਲੱਗ ਜਾਏਗਾ ਜੀ। ਸੋ ਇਹ ਸਿਰਫ ਇੱਕ ਮੋਟਰਸਾਈਕਲ ਨਹੀਂ,
ਦਰਾਜ਼ ਐਪ ਤੋਂ ਮੈਂ ਉਹਨਾਂ ਦਾ ਕੋਈ ਪੇਡ ਪ੍ਰਮੋਸ਼ਨ ਨਹੀਂ ਕਰ ਰਿਹਾ, ਲੇਕਿਨ ਚੁੱਕਿ ਇੱਕ ਫੈਸਿਲਿਟੀ ਹੈ, ਜੀ ਹੋਰ ਵੀ ਬਹੁਤ ਸਾਰੀ ਐਪਸ ਐਸੀਆਂ ਹੈ ਜੀ ਜੀ ਜਿਨ੍ਹਾਂ ਤੋਂ ਇਹ ਫੈਸਿਲਿਟੀ ਮਿਲ ਜਾਂਦੀ ਕਿ ਕ੍ਰੈਡਿਟ ਕਾਰਡ ਦੀ ਸੂਰਤ ਦੇ ਵਿੱਚ ਤੁਸੀਂ ਹੂੰ। ਕਿਸ਼ਤਾਂ ਦੇ ਉੱਤੇ ਚੀਜ਼ ਲੈ ਸਕਦੇ ਹੋ ਵਿਦਆਊਟ ਮਾਰਕਅਪ। ਜੀ ਕਿ ਇੱਕ ਚੀਜ਼ ਤੁਹਾਨੂੰ ਅਸਲ ਕੀਮਤ ਹੀ ਕਿਸ਼ਤਾਂ 'ਚ ਲੱਭ ਜਾਂਦੀ ਤਾਂ ਤੁਸੀਂ ਕਹਿਣਾ ਯਾਰ ਮੈਂ ਥੋੜ੍ਹੇ ਥੋੜ੍ਹੇ ਕਰਕੇ ਦੇ ਦਾਂਗਾ। ਹੂੰ। ਉਂਝ ਹੋ ਸਕਦਾ ਸਾਰੀ ਜ਼ਿੰਦਗੀ ਬਾਈਕੀ ਵਾਲਾ 1.5 ਲੱਖ ਦੀ ਮੋਟਰਸਾਈਕਲ ਨਾ ਲੈ ਨਾ ਸਕੇ, ਲੈ ਸਕੇ, ਬਿਲਕੁਲ ਲੇਕਿਨ ਉਹ 10,000 ਦੀ ਤੇ ਮੋਟਰਸਾਈਕਲ ਲੈ ਸਕਦਾ ਕਿ ਨਹੀਂ ਲੈ ਸਕਦਾ। ਬਿਲकुल ਠੀਕ ਹੈ, ਤਾਂ ਉਹਨੂੰ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ, ਉਹਦਾ ਕ੍ਰੈਡਿਟ ਕਾਰਡ ਦਾ ਕੋਈ ਬੰਦੋਬਸਤ ਕਰੋ ਤਾਂ ਕਿ ਉਹ ਕ੍ਰੈਡਿਟ ਕਾਰਡ ਦੇ ਥਰੂ ਆਪਣੀ ਬਾਈਕ ਖਰੀਦ ਸਕੇ ਜੀ। ਔਰ ਹੈਲਮਟ ਪਾ ਕੇ ਤੇ ਆਪਣੇ ਬੱਚਿਆਂ ਦੀ ਰੋਟੀ ਆਪਣਾ ਕਮਾ ਸਕੇ। ਰੋਜ਼ਗਾਰ ਕਮਾ ਤੇ ਸਕਦੇ। ਇਸ ਤਰ੍ਹਾਂ ਦੇ ਛੋਟੇ ਛੋਟੇ ਮਾਮਲਾਤ ਨੇ। ਅਗਲੇ ਦਿਨ ਅਸੀਂ ਕੰਮ ਕੀਤਾ ਸੀ ਹੋਮ ਇਕਨੋਮਿਕਸ ਦੇ ਉੱਤੇ ਗੱਲ ਕੀਤੀ ਸੀ ਜੀ ਕਿ ਘਰਾਂ ਦੇ ਵਿੱਚ ਖਵਾਤੀਨ ਨੂੰ ਇੰਪਾਵਰ ਕੀਤਾ ਜਾਏ, ਉਹਨਾਂ ਨੂੰ ਕੋਈ ਛੋਟੇ ਛੋਟੇ ਧੰਦੇ ਕਾਰੋਬਾਰ ਦਿਓ ਤਾਂ ਕਿ ਉਹ ਵੀ ਹਲਾਲ ਦੀ ਰੋਟੀ ਕਮਾ ਕੇ ਆਪਣੇ ਬੱਚਿਆਂ ਦਾ ਪੇਟ ਪਾਲ ਸਕਣ। ਬਿਲਕੁਲ ਐਸੇ ਤਰ੍ਹਾਂ ਜਿਹੜੇ ਸਾਡੇ ਕੋਈ ਫਾਰਵਲ ਤਹਿਸੀਲ ਹੋ ਰਹੇ ਨੇ ਯੂਨੀਵਰਸਿਟੀਆਂ ਚੋਂ, ਕਾਲਜਾਂ ਦੇ ਵਿੱਚੋਂ, ਸਕੂਲਾਂ ਦੇ ਵਿੱਚੋਂ, ਜਿੱਥੋਂ ਵੀ ਉਹ ਆਪਣੀ ਐਜੂਕੇਸ਼ਨ ਛੱਡ ਦੇਣ ਉਸ ਤੋਂ ਬਾਅਦ ਦੇ ਵਿੱਚ ਫੌਰੀ ਤੌਰ 'ਤੇ ਉਹਦੇ ਵਾਸਤੇ ਕੋਈ ਕਾਰੋਬਾਰ ਦਾ ਬੰਦੋਬਸਤ ਕੀਤਾ ਜਾਏ, ਨਾ ਕਿ ਨੌਕਰੀਆਂ ਦਾ। ਤੇ ਦੂਸਰਾ ਜੱਟ ਸਾਹਿਬ ਮੈਂ ਆਖਰ ਤੇ ਆਪਣੇ ਵੇਖਣ ਵਾਲੇ ਨਾਜ਼ਰੀਨ ਦੇ ਅੱਗੇ ਇੱਕ ਛੋਟੀ ਸਾਰੀ ਹੋਰ ਉਹ ਕਰਨਾ ਚਾਹਾਂਗਾ ਕਿ ਯਾਰ ਅਗਰ ਕੋਈ ਔਰਤ, ਕੋਈ ਖਤੂਨ ਰੋਜ਼ੀ ਰੋਟੀ ਵਾਸਤੇ ਆਪਣੇ ਘਰੋਂ ਬਾਹਰ ਨਿਕਲ ਕੇ ਕੋਈ ਕਦਮ ਉਠਾਉਂਦੀ ਹੈ ਆਪਣੇ ਬੱਚਿਆਂ ਵਾਸਤੇ, ਤੇ ਬਜਾਏ ਇਸ ਦੇ ਕਿ ਉਹਨੂੰ ਪਰੇਸ਼ਾਨ ਕੀਤਾ ਜਾਏ, ਉਹਨੂੰ ਐਪਰੀਸ਼ੀਏਟ ਉਹਦੇ ਵਾਸਤੇ ਮੁਸ਼ਕਲਾਤ ਪੈਦਾ ਕੀਤੀਆਂ ਜਾਣ, ਉਹਨੂੰ ਐਪਰੀਸ਼ੀਏਟ ਕਰੋ, ਉਹਦੀ ਇੱਜ਼ਤ ਕਰੋ, ਉਹਦੀ ਹਿਆ ਕਰੋ, ਉਹਦਾ ਹੌਸਲਾ ਵਧਾਓ। ਉਹਦਾ ਹੌਸਲਾ ਵਧਾਓ। ਬਜਾਏ ਇਸ ਦੇ ਕਿ ਅਸੀਂ ਉਹਦੇ ਅੱਗੇ ਮੁਸ਼ਕਲਾਤ ਪੈਦਾ ਕਰੀਏ, ਅਸੀਂ ਉਹਨੂੰ ਹੂਟਿੰਗ ਕਰੀਏ, ਅਸੀਂ ਉਹਨੂੰ ਪਰੇਸ਼ਾਨ ਕਰੀਏ, ਉਹਦਾ ਹੌਸਲਾ ਵਧਾਓ। ਕਿਉਂਕਿ ਤੁਸੀਂ ਨਹੀਂ ਜਾਣਦੇ, ਮੈਂ ਨਹੀਂ ਜਾਣਦਾ ਕਿ ਉਹ ਆਪਣੀ ਕਿਹੜੀਆਂ ਮਜਬੂਰੀਆਂ ਦੇ ਤਹਿਤ ਠੀਕ ਹੈ। ਆਪਣੇ ਘਰ ਚੋਂ ਬਾਹਰ ਨਿਕਲੀ ਆ। ਅਤੇ ਜਿਹੜੀ ਰਿਆਸਤ ਆ ਬੇਸਿਕਲੀ ਅਸੀਂ ਫਿਰ ਉੱਥੇ ਹੀ ਆ ਜਾਂਦੇ ਹਾਂ। ਰਿਆਸਤ ਤੇ ਇਸ ਟਾਈਮ ਮਾਂ ਤੇ ਕੀ ਸੁਤੇਲੀ ਮਾਂ ਦਾ ਵੀ ਕਿਰਦਾਰ ਅਦਾ ਨਹੀਂ ਕਰ ਰਹੀ, ਲੇਕਿਨ ਚਲੋ ਸ਼ਾਇਦ ਕੋਈ ਐਸਾ ਵਕਤ ਆਏਗਾ ਕਿ ਅੱਲਾਹ ਤਾਲਾ ਇਹਨਾਂ ਦੇ ਦਿਲਾਂ 'ਚ ਇਹਨਾਂ ਦੇ ਦਿਲਾਂ ਦੇ ਵਿੱਚ ਕੋਈ ਰਹਿਮ ਪਾਏਗਾ ਠੀਕ ਹੈ। ਅਤੇ ਇਸ ਕੌਮ ਦੇ, ਇਸ ਮੁਲਕ ਦੇ, ਇਹਨਾਂ ਗਰੀਬਾਂ ਲੋਕਾਂ ਦੇ ਹਾਲਾਤ ਜਿਹੜੇ ਨੇ ਉਹ ਇਨਸ਼ਾਅੱਲਾ ਬਿਹਤਰ ਹੋਣਗੇ। ਅਤੇ ਪਿਆਰੇ ਵੇਖਣ ਵਾਲਿਓ, ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਹੱਸਦੇ ਰਹੋ, ਵੱਸਦੇ ਰਹੋ। ਦੁਬਾਰਾ ਫਿਰ ਇਨਸ਼ਾਅੱਲਾ ਤਾਲਾ ਕਿਸੇ ਛੋਟੇ ਜਿਹੇ ਟਾਪਿਕ 'ਤੇ, ਕਿਸੇ ਅਹਿਮ ਮੌਜ਼ੂ ਦੇ ਉੱਤੇ ਹਾਜ਼ਰ ਹੋਵਾਂਗੇ। ਮੈਨੂੰ ਅਤੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ ਨੂੰ ਇਜਾਜ਼ਤ ਦੇਵੋ। ਅੱਲਾ ਹਾਫਿਜ਼, ਰੱਬ ਰੱਖਾ।